ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਇਹ ਜਿਹੜਾ ਹਾਲ ਹੈ ਇਹਦੇ ਵਿੱਚ ਅਪ੍ਰੈਲ 1945 ਤੋਂ ਲੈ ਕੇ ਜੂਨ 1945 ਤੱਕ ਇੱਕ ਡਮਬਾਰਟਨ ਪ੍ਰਪੋਜ਼ਲ ਤੇ ਕੰਮ ਹੋਇਆ ਕਿ ਹਰ ਕੌਮ ਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ, ਆਪਣੇ ਘਰ ਮੰਗਣ ਦਾ ਅਧਿਕਾਰ ਹੈ। ਜੇ ਦੁਨੀਆ ਦੇ 100 ਤੋਂ ਜ਼ਿਆਦਾ ਮੁਲਕ ਇਸ ਚਾਰਟਰ ਨੂੰ ਇਸਤੇਮਾਲ ਕਰਕੇ ਬਣ ਸਕਦੇ ਆ ਤੇ ਇੱਕ ਦਿਨ ਖਾਲਿਸਤਾਨ ਵੀ ਜ਼ਰੂਰ ਹੋਣ ਚਾਹੇਗਾ। ਔਰ ਸਾਡਾ ਭਾਰਤ ਸਰਕਾਰ ਵੀ ਜਿਹਦੀ ਸਿਗਨੇਟਰੀ ਹੈ, ਅੱਜ ਅਸੀਂ ਇਹਨੂੰ ਇਸਤੇਮਾਲ ਕਰਕੇ ਉਸੇ ਭਾਰਤ ਸਰਕਾਰ ਨੂੰ ਕਹਿੰਦੇ ਆ ਕਿ ਇੰਡੀਆ ਆਊਟ ਆਫ ਖਾਲਿਸਤਾਨ। ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ ਦੋ ਤਰ੍ਹਾਂ ਦਾ ਹੁੰਦਾ, ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਤੇ ਐਕਸਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਕਿਉਂਕਿ ਸਾਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਅਸੀਂ ਸਪੈਸ਼ਲ ਸਟੇਟਸ ਦੇਵਾਂਗੇ ਤੇ ਸਪੈਸ਼ਲ ਸਟੇਟਸ ਇਹ ਦਿੱਤਾ ਗਿਆ ਕਿ ਇੱਕ ਅਜਿਹੇ ਮੈਮੋਰੈਂਡਮ ਇਸ਼ੂ ਕੀਤੇ ਗਏ ਕਿ ਸਿੱਖਾਂ ਨੂੰ ਇੱਕ ਟ੍ਰਾਈਬ ਆਫ ਕ੍ਰਿਮੀਨਲ ਦੇ ਤੌਰ ਤੇ ਐਲਾਨਿਆ ਜਾਏ। 84 ਤੇ ਸਾਡਾ ਕੱਲੂਕਾਰਾ ਹੋਇਆ, ਪਰ ਸਾਡੇ ਸਭ ਤੋਂ ਵੱਡਾ ਜਿਹੜੀ ਚੀਜ਼ ਸੈਲਫ ਡਿਟਰਮੀਨੇਸ਼ਨ 'ਚ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਜਦ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ, ਜਦ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ ਗਿਆ, ਉਹਦੇ ਬਾਅਦ ਹੁਣ ਅਸੀਂ ਇੰਟਰਨਲ ਸੈਲਫ ਡਿਟਰਮੀਨੇਸ਼ਨ ਦੀ ਮੰਗ ਨਹੀਂ ਕਰਦੇ, ਹੁਣ ਅਸੀਂ ਐਕਸਟਰਨਲ ਸੈਲਫ ਡਿਟਰਮੀਨੇਸ਼ਨ ਦੀ ਗੱਲ ਮੰਗਦੇ ਆ। ਤੇ ਸਾਡਾ ਇੱਕੋ ਹੀ ਮੁਤਾਲਬਾ ਹੈ ਕਿ ਸਾਨੂੰ ਆਪਣਾ ਦੇਸ਼ ਖਾਲਿਸਤਾਨ ਚਾਹੀਦਾ ਐਂਡ ਇੰਡੀਆ ਆਊਟ ਆਫ ਖਾਲਿਸਤਾਨ। ਖਾਸ ਤੌਰ ਤੇ ਜਿਹੜੇ ਬੱਚੇ ਬੈਠੇ ਹੋ ਸਮਝ ਲਓ, ਇੰਦਰਾ ਗਾਂਧੀ ਕੌਣ ਸੀ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕੌਣ ਸਨ। ਪਰ ਇੱਕ ਨਹੀਂ, ਦੋ ਨਹੀਂ, ਪੂਰੀ 23 ਸਫ਼ੇ ਦੀ ਚਿੱਠੀ ਅਸਾਂ ਭਾਰਤ ਸਰਕਾਰ ਨੂੰ ਲਿਖੀ। ਅਮਾਦ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਿਕ ਰਹਾਕਨ ਰਹੀਮ, ਅਮਾ ਬਖਸ਼ ਬਖਸ਼ਿੰਦਾ ਓ ਦਸਤਗੀਰ ਖਤਾ ਬਖਸ਼ ਰੂਜ਼ੀ ਦਹ ਦਿਲ ਪਜ਼ੀਰ। ਸਾਹਿਬ 10ਵੇਂ ਪਾਤਸ਼ਾਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਸ਼ਬਦ ਜਿਹੜੇ ਜ਼ਫਰਨਾਮਾ ਦੇ ਪਹਿਲੇ ਸ਼ਬਦ ਨੇ, ਉਸੇ ਹੀ 10ਵੇਂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਠੰਡ ਹੈ, ਪਰ ਇੰਨੀ ਜ਼ਿਆਦਾ ਠੰਡ ਨਹੀਂ ਕਿ ਏਡੀ ਠੰਡੀ ਫਤਿਹ। ਸੈਨ ਫਰਾਂਸਿਸਕੋ ਦੀ ਧਰਤੀ ਤੋਂ ਇੰਨੀ ਠੰਡੀ ਫਤਿਹ ਨਹੀਂ ਆਉਣੀ ਚਾਹੀਦੀ। ਇੱਕ ਵਾਰੀ ਫੇਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਤੁਸੀਂ ਅੱਜ ਜਿੱਥੇ ਜਿਸ ਹਾਲ ਦੇ ਸਾਹਮਣੇ ਬੈਠੇ ਹੋ ਤੇ ਜਿਸ ਮਕਸਦ ਲਈ ਬੈਠੇ ਹੋ, ਇਹ ਕੋਈ ਆਮ ਮਕਸਦ ਨਹੀਂ। ਕਿਉਂਕਿ ਮੈਂ UN ਦਾ ਐਡਵਾਈਜ਼ਰ ਹਾਂ, ਮੈਂ ਇੱਕ ਗੱਲ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ। ਸੈਨ ਫਰਾਂਸਿਸਕੋ ਉਹ ਸ਼ਹਿਰ ਹੈ ਤੇ ਜਿੱਥੇ ਤੁਸੀਂ ਬੈਠੇ ਹੋ, ਤੇ ਇਹ ਜਿਹੜਾ ਹਾਲ ਹੈ ਇਹਦੇ ਵਿੱਚ ਅਪ੍ਰੈਲ 1945 ਤੋਂ ਲੈ ਕੇ ਜੂਨ 1945 ਤੱਕ ਇੱਕ ਡਮਬਾਰਟਨ ਪ੍ਰਪੋਜ਼ਲ ਤੇ ਕੰਮ ਹੋਇਆ, ਜਿਹਦੇ ਹੇਠ UN ਦਾ ਚਾਰਟਰ ਬਣਿਆ। ਉਹ ਮੈਂ UN ਦੇ ਆਰਕਾਈਵ 'ਚ ਕਢਾ ਕੇ ਲਿਆਂਦਾ, ਸਕਰੀਨ ਤੇ ਦੇਖ ਲਓ। ਇਹ UN ਦਾ ਚਾਰਟਰ ਹੈ ਜਿਹਦੇ ਉੱਤੇ ਲੋਕਾਂ ਦੇ ਹੱਥ ਦੇ ਸਕ੍ਰਿਬਲਸ ਵੀ ਨੇ। ਤੇ ਇਸ ਚਾਰਟਰ ਦਾ ਪਹਿਲਾ ਆਰਟੀਕਲ ਹੀ ਕਹਿੰਦਾ ਕਿ ਹਰ ਕੌਮ ਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ, ਆਪਣੇ ਘਰ ਮੰਗਣ ਦਾ ਅਧਿਕਾਰ ਹੈ। ਸੋ ਅਸੀਂ ਅੱਜ ਇਸ ਧਰਤੀ ਤੇ ਉਸੇ ਥਾਂ ਜਿੱਥੇ 50 ਮੁਲਕਾਂ ਦੇ ਲੋਕਾਂ ਨੇ ਇਹਨਾਂ ਗਲਿਆਰਿਆਂ 'ਚ ਫਿਰ ਕੇ ਕੌਮਾਂ ਨੂੰ ਆਪਣੀ ਆਜ਼ਾਦੀ ਦਾ, ਆਪਣੇ ਘਰ ਦਾ ਹੱਕ ਦਿੱਤਾ ਹੈ, ਉਸੇ ਥਾਂ ਤੇ ਬਹਿ ਕੇ ਅੱਜ ਆਪਣੇ ਆਜ਼ਾਦ ਘਰ ਦੀ ਗੱਲ ਕਰਨੇ ਆ। ਜੇ ਦੁਨੀਆ ਦੇ 100 ਤੋਂ ਜ਼ਿਆਦਾ ਮੁਲਕ ਇਸ ਚਾਰਟਰ ਨੂੰ ਇਸਤੇਮਾਲ ਕਰਕੇ ਬਣ ਸਕਦੇ ਆ ਤੇ ਇੱਕ ਦਿਨ ਖਾਲਿਸਤਾਨ ਵੀ ਜ਼ਰੂਰ ਹੋਣ ਚਾਹੇਗਾ। ਔਰ ਸਾਡਾ ਅੱਜ ਤੁਸੀਂ ਇੱਥੇ ਬਹਿ ਕੇ ਉਹਨਾਂ 50 ਮੁਲਕਾਂ ਦੇ ਆਗੂਆਂ ਦੇ ਪੈਰਾਂ ਦੇ ਪੂਰਨੇ ਪਾ ਰਹੇ ਹੋ, ਜਿਨ੍ਹਾਂ ਨੇ ਇਸ ਚਾਰਟਰ ਨੂੰ ਦੇ ਕੇ, ਕਿਉਂਕਿ ਜਿਸ ਵੇਲੇ UN ਹੋਂਦ 'ਚ ਆਈ ਹੈ 1948 'ਚ,
ਉਸ ਵੇਲੇ ਦੁਨੀਆ ਦੇ ਵਿੱਚ ਸਿਰਫ 77 ਦੇਸ਼ ਸੀ, ਪਰ ਇਸ ਇੱਕ ਸਫ਼ੇ ਨੂੰ ਜਿਹਨੂੰ ਦੁਨੀਆ ਦੀ ਹਰ ਕੌਮ ਨੇ ਮਾਨਤਾ ਦਿੱਤੀ ਹੈ ਔਰ ਭਾਰਤ ਸਰਕਾਰ ਵੀ ਜਿਹਦੀ ਸਿਗਨੇਟਰੀ ਹੈ, ਅੱਜ ਅਸੀਂ ਇਹਨੂੰ ਇਸਤੇਮਾਲ ਕਰਕੇ ਉਸੇ ਭਾਰਤ ਸਰਕਾਰ ਨੂੰ ਕਹਿੰਦੇ ਆ ਕਿ ਇੰਡੀਆ ਆਊਟ ਆਫ ਖਾਲਿਸਤਾਨ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਖਾਲਸਾ ਜੀ, ਮੈਂ ਆਪਣੇ ਬੱਚਿਆਂ ਨੂੰ ਖਾਸ ਤੌਰ ਤੇ ਦੱਸਣਾ ਚਾਹਨਾ ਕਿ ਜਦ ਅਸੀਂ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਨੇ ਆ ਤੇ UN ਚਾਰਟਰ ਦੇ ਹੇਠ ਸਾਡਾ ਸਾਰੇ ਦਾ ਸਾਰਾ ਜਿਹੜਾ ਸੰਘਰਸ਼ ਹੈ ਉਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਸੰਘਰਸ਼ ਹੈ। ਔਰ ਇਹ ਸੰਘਰਸ਼ 1947 ਤੋਂ ਸ਼ੁਰੂ ਹੋ ਗਿਆ ਸੀ। ਮਾਸਟਰ ਤਾਰਾ ਸਿੰਘ ਨੂੰ ਵੀ, ਕਿਉਂਕਿ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ ਦੋ ਤਰ੍ਹਾਂ ਦਾ ਹੁੰਦਾ, ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਤੇ ਐਕਸਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਜਿਹਨੂੰ UN ਇੰਡੋਰਸ ਕਰਦਾ, ਉਹਦਾ ਆਰਟੀਕਲ 1 ਇੰਡੋਰਸ ਕਰਦਾ, ਉਹ ਇਹ ਹੈ ਕਿ ਤੁਸੀਂ ਕਿੱਥੇ ਰਹਿਣਾ, ਤੁਹਾਡੀ ਟੈਕਸੇਸ਼ਨ ਕੀ ਹੋਣੀ, ਤੁਹਾਡੇ ਪਾਣੀਆਂ ਦਾ ਕੰਟਰੋਲ ਕੀ ਹੋਣਾ, ਤੁਹਾਡੀ ਲੈਜਿਸਲੇਸ਼ਨ ਕੀ ਹੋਣੀ, ਇਹ ਹੈ ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ। 47 ਦੇ ਵਿੱਚ ਜਦ ਹਿੰਦੁਸਤਾਨ ਦੇ ਵਿੱਚ ਬਟਵਾਰਾ ਹੋਇਆ, ਜਦ ਟ੍ਰਾਂਸਫਰ ਆਫ ਪਾਵਰ ਹੋਈ, ਮੈਂ ਉਹਨੂੰ ਆਜ਼ਾਦੀ ਤਾਂ ਮੰਨਦਾ ਹੀ ਨਹੀਂ, ਤੇ ਉਸ ਵੇਲੇ ਮਾਸਟਰ ਤਾਰਾ ਸਿੰਘ ਨੂੰ ਵੀ ਅਸ਼ੋਰ ਕਰਾਇਆ ਗਿਆ ਕਿ ਤੁਹਾਨੂੰ ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੋਏਗਾ। ਪਰ ਜਦ ਉਹ ਨਹੀਂ ਦਿੱਤਾ ਗਿਆ ਤੇ ਅਸੀਂ ਰਿਕਾਰਡ ਤੇ ਕਹਿਣਾ ਚਾਹੁੰਦੇ ਆ ਕਿ ਸਾਡੇ ਕਿਸੇ ਵੀ ਨੁਮਾਇੰਦੇ ਨੇ ਭਾਰਤ ਦੇ ਸੰਵਿਧਾਨ ਤੇ ਦਸਤਖਤ ਨਹੀਂ ਕੀਤੇ। ਅਸੀਂ 47 ਤੋਂ ਲੈ ਕੇ ਅੱਜ ਤੱਕ ਆਪਣਾ ਰਾਈਟ ਟੂ ਇੰਟਰਨਲ ਸੈਲਫ ਡਿਟਰਮੀਨੇਸ਼ਨ ਮੰਗਦੇ ਆਏ ਆ। ਔਰ ਸਾਡੇ ਮੰਗਣ ਦਾ ਇੱਕ ਕਾਰਨ ਹੈ, ਕਿਉਂਕਿ ਸਾਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਅਸੀਂ ਸਪੈਸ਼ਲ ਸਟੇਟਸ ਦੇਵਾਂਗੇ, ਤੇ ਸਪੈਸ਼ਲ ਸਟੇਟਸ ਇਹ ਦਿੱਤਾ ਗਿਆ ਕਿ ਇੱਕ ਅਜਿਹੇ ਮੈਮੋਰੈਂਡਮ ਇਸ਼ੂ ਕੀਤੇ ਗਏ ਕਿ ਸਿੱਖਾਂ ਨੂੰ ਇੱਕ ਟ੍ਰਾਈਬ ਆਫ ਕ੍ਰਿਮੀਨਲ ਦੇ ਤੌਰ ਤੇ ਐਲਾਨਿਆ ਜਾਏ। ਵਨ ਲੈਂਗੁਏਜ ਵਨ ਸਟੇਟ ਦੇ ਨਾਂ ਤੇ ਹੋਰ ਸਟੇਟਾਂ ਬਣ ਗਈਆਂ, ਪਰ ਪੰਜਾਬ ਨੂੰ ਪੰਜਾਬੀ ਸੂਬਾ ਮੰਗਣ ਲੱਗਿਆ। ਇੰਨੀ ਜਦੋਜਹਿਦ ਕਰਨੀ ਪਈ। ਸਭ ਤੋਂ ਵੱਡਾ ਜਿਹੜਾ ਸਿੱਖਾਂ ਨਾਲ ਘਾਣ ਹੋਇਆ, ਜਿਹਦੇ ਵਾਸਤੇ ਸਾਨੂੰ ਆਪਣੇ ਵੱਖਰੇ ਦੇਸ਼ ਦੀ ਜ਼ਰੂਰਤ ਹੋ, ਇਸ ਵਾਸਤੇ ਕਿ ਉਹ ਸਿੱਖ ਕੌਮ ਜਿਹੜੀ 35% ਡਿਸਪਲੇਸ ਹੋ ਕੇ ਜਦ ਭਾਰਤ ਦੇ ਨਕਸ਼ੇ 'ਚ ਕੈਦ ਹੋਈ ਤੇ ਉਹਦੀ ਡੈਮੋਗ੍ਰਾਫੀ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ। 84 ਤੇ ਸਾਡਾ ਕੱਲੂਕਾਰਾ ਹੋਇਆ, ਪਰ ਸਾਡੇ ਸਭ ਤੋਂ ਵੱਡਾ ਜਿਹੜੀ ਚੀਜ਼ ਸੈਲਫ ਡਿਟਰਮੀਨੇਸ਼ਨ 'ਚ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਬਾਹਰੋਂ ਲਿਆ ਕੇ ਪੰਜਾਬ 'ਚ ਹਿੰਦੂਆਂ ਦੀ ਵਸੂ ਕੀਤੀ ਗਈ, ਜਿਹੜੇ ਇਹ ਕਹਿੰਦੇ ਸਨ ਪੰਜਾਬ 'ਚ ਰਹਿੰਦੇ ਹੋਏ ਕਿ ਸਾਡੀ ਮਾਂ ਬੋਲੀ ਪੰਜਾਬੀ ਨਹੀਂ ਹਿੰਦੀ ਹੈ। ਇਸ ਵਾਸਤੇ 10 ਸਾਲ ਲੱਗੇ ਪੰਜਾਬੀ ਸੂਬੇ ਦੀ ਮੰਗ ਕਰਦਿਆਂ ਹੋਇਆਂ। ਪਰ ਇਸੇ ਹੀ ਇੰਟਰਨਲ ਸੈਲਫ ਡਿਟਰਮੀਨੇਸ਼ਨ ਦੀ ਗੱਲ ਨੂੰ ਅੱਗੇ ਟੋਰਨ ਲਈ ਜਦ ਸਾਡੀ ਕੌਮ ਅਨੰਦਪੁਰ ਸਾਹਿਬ ਦਾ ਮਤਾ ਪਾਸ ਕਰਦੀ ਹੈ ਤੇ ਕਿਹਾ ਜਾਂਦਾ ਕਿ ਅੱਤਵਾਦੀ ਨੇ, ਵੱਖਵਾਦੀ ਨੇ। ਪਰ ਅਸੀਂ ਕੱਲ ਤੱਕ ਇੰਟਰਨਲ ਸੈਲਫ ਡਿਟਰਮੀਨੇਸ਼ਨ ਮੰਗਦੇ ਸੀ। ਅਸੀਂ ਕਹਿੰਦੇ ਸੀ ਕਿ ਭਾਰਤ ਦੇ ਵਿੱਚ ਰਹਿੰਦੇ ਹੋਏ ਤੇ ਸੰਵਿਧਾਨ ਦੇ ਹੇਠ ਰਹਿੰਦਿਆਂ ਅਸੀਂ ਆਪਣੇ ਹੱਕਾਂ ਦੀ ਮੰਗ ਕਰਨੇ ਆ। ਪਰ ਜਦ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ, ਜਦ ਅਕਾਲ ਤਖਤ ਸਾਹਿਬ ਨੂੰ ਢਾਹ-ਢੇਰੀ ਕੀਤਾ ਗਿਆ, ਉਹਦੇ ਬਾਅਦ ਹੁਣ ਅਸੀਂ ਇੰਟਰਨਲ ਸੈਲਫ ਡਿਟਰਮੀਨੇਸ਼ਨ ਦੀ ਮੰਗ ਨਹੀਂ ਕਰਦੇ, ਹੁਣ ਅਸੀਂ ਐਕਸਟਰਨਲ ਸੈਲਫ ਡਿਟਰਮੀਨੇਸ਼ਨ ਦੀ ਗੱਲ ਮੰਗਦੇ ਆ। ਤੇ ਸਾਡਾ ਇੱਕੋ ਹੀ ਮੁਤਾਲਬਾ ਹੈ ਕਿ ਸਾਨੂੰ ਆਪਣਾ ਦੇਸ਼ ਖਾਲਿਸਤਾਨ ਚਾਹੀਦਾ ਐਂਡ ਇੰਡੀਆ ਆਊਟ ਆਫ ਖਾਲਿਸਤਾਨ। ਇਹ ਅੱਜ ਹੋਵੇ, ਅੱਜ ਤੋਂ 10 ਸਾਲ ਬਾਅਦ ਹੋਵੇ, ਇੱਕ ਦਿਨ ਜ਼ਰੂਰ ਹੋਏਗਾ। ਮੈਂ ਸੰਤਾਂ ਬਾਰੇ ਅੱਜ ਗੱਲ ਕਰਨਾ ਚਾਹਨਾ ਔਰ ਉਸ ਬਾਹਮਣੀ ਦੇ ਬਾਰੇ ਵੀ ਗੱਲ ਕਰਨਾ ਚਾਹਨਾ ਜਿਹਨੂੰ ਬਹੁਤ ਸਾਰੇ ਅੱਜ ਮੈਂ ਕਈ ਸਿੱਖਾਂ ਨੂੰ ਵੀ ਦੇਖਦੇ ਆ ਬੜੇ ਸਤਿਕਾਰ ਨਾਲ ਨਾਂ ਲੈਂਦੇ ਨੇ, ਬੀਬੀ ਇੰਦਰਾ ਗਾਂਧੀ ਦਾ। ਅੱਜ ਥੋੜਾ ਜਿਹਾ ਕਰੈਕਟਰ ਦਾ ਐਨਾਲਿਸਿਸ ਕਰੋ, ਖਾਸ ਤੌਰ ਤੇ ਜਿਹੜੇ ਬੱਚੇ ਬੈਠੇ ਹੋ ਸਮਝ ਲਓ ਇੰਦਰਾ ਗਾਂਧੀ ਕੌਣ ਸੀ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕੌਣ ਸਨ। ਇਹਨਾਂ ਦੋਵਾਂ ਦਾ ਐਨਾਲਿਸਿਸ ਅਸੀਂ ਜਜ਼ਬਾਤੀ ਹੋ ਕੇ ਨਹੀਂ ਕਰਦੇ। ਇੱਕ ਪਾਸੇ ਇੰਦਰਾ ਗਾਂਧੀ ਹੈ, ਇੰਦਰਾ ਗਾਂਧੀ ਉਹ ਤਾਨਾਸ਼ਾਹ ਹੈ ਜਿਹੜੀ ਭਾਰਤ ਦੇ ਸੈਕਿੰਡ ਪ੍ਰਾਈਮ ਮਿਨਿਸਟਰ ਨੂੰ ਪ੍ਰਾਈਮ ਮਿਨਿਸਟਰ ਹਾਊਸ 'ਚ ਨਹੀਂ ਰਹਿਣ ਦਿੰਦੀ। ਜਦ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਬਣਦਾ ਤਾਂ ਉਹਨੂੰ ਖੱਤ ਲਿਖਦੀ ਹੈ, ਤੂੰ ਪ੍ਰਾਈਮ ਮਿਨਿਸਟਰ ਹਾਊਸ 'ਚ ਕੀ ਕਰਨਾ, ਇੱਥੋਂ ਨਿਕਲ ਜਾ, ਤੈਨੂੰ ਮਿਲਣ ਕਿੰਨੇ ਆਉਣਾ। ਔਰ ਬਾਅਦ 'ਚ ਉਸੇ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਦਾ ਕਾਰਨ ਬਣਦੀ ਹੈ। ਇਹ ਇੰਦਰਾ ਗਾਂਧੀ ਉਹ ਹੈ ਜਿਹਨੂੰ ਮਦਰ ਆਫ ਸੋ ਕਾਲਡ ਡੈਮੋਕ੍ਰੇਸੀ ਦੀ ਮਾਂ ਮੰਨਦੇ ਹੋ। ਇਹ ਉਹ ਇੰਦਰਾ ਗਾਂਧੀ ਹੈ ਜਿਹਨੂੰ ਇਲਾਹਾਬਾਦ ਦੀ ਕੋਰਟ 6 ਸਾਲ ਲਈ ਬੈਨ ਕਰਦੀ ਹੈ ਕਿ ਪੋਲਿਟਿਕਸ 'ਚ ਹਿੱਸਾ ਨਹੀਂ ਲੈ ਸਕਦੀ। 283 ਸਫੇ ਦਾ ਜਜਮੈਂਟ ਇਲਾਹਾਬਾਦ ਕੋਰਟ ਦਾ ਜਿਹੜਾ ਦੱਸਦਾ ਕਿ ਇੰਦਰਾ ਗਾਂਧੀ ਕੌਣ ਸੀ। ਉਹ ਜਿਹੜਾ ਜਜਮੈਂਟ ਹੈ ਉਹ ਇਲਾਹਾਬਾਦ ਕੋਰਟ 'ਚ ਕਿਸੇ ਸਿੱਖ ਨੇ ਨਹੀਂ ਲਿਖਿਆ, ਉੱਥੇ ਦੇ ਜੱਜ ਨੇ ਲਿਖਿਆ। ਉਹ 283 ਸਫੇ ਪੜ੍ਹ ਲਓ, ਤੁਹਾਨੂੰ ਪਤਾ ਚੱਲ ਜਾਏਗਾ ਕਿ ਇੰਦਰਾ ਗਾਂਧੀ ਦਾ ਕਰੈਕਟਰ ਕੀ ਸੀ। ਇਹ ਇੰਦਰਾ ਗਾਂਧੀ ਜਿਹੜੀ ਸੋ ਕਾਲਡ ਮਦਰ ਆਫ ਡੈਮੋਕ੍ਰੇਸੀ ਹੈ, ਉਹਦੀ ਮਾਂ ਇਹ ਉਹ ਹੈ ਜਿਹੜੀ ਭਾਰਤ ਦੇ ਸੰਵਿਧਾਨ ਨੂੰ ਭੰਗ ਕਰਦੀ ਹੈ, ਸਸਪੈਂਡ ਕਰਦੀ ਹੈ, ਐਮਰਜੈਂਸੀ ਲਾਉਂਦੀ ਹੈ।
ਕੋਰਟਾਂ ਨੂੰ ਘਾਰ ਕਰਦੀ ਹੈ, ਅਸੈਂਬਲੀਆਂ ਨੂੰ ਭੰਗ ਕਰਦੀ ਹੈ। ਇਹ ਉਹ ਤਾਨਾਸ਼ਾਹ ਹੈ। ਉਹਦੇ ਮੁਕਾਬਲੇ 'ਚ ਅਗਰ ਕਿਸੇ ਨੂੰ ਖਲੋਣ ਦੀ ਜੁਰਤ ਕੋਈ ਕਰਦਾ ਤੇ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕਰਦੇ। ਦੂਸਰੇ ਪਾਸੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਆ, ਜਿਹਨੂੰ ਬੜਿਆਂ ਨੇ ਟੈਰਰਿਸਟ, ਕਿਸੇ ਨੇ ਅੱਤਵਾਦੀ ਤੇ ਕਿਸੇ ਨੇ ਵੱਖਵਾਦੀ ਕਿਹਾ। ਪਰ ਉਸੇ ਭਾਰਤ ਨੂੰ ਪੁੱਛੋ ਜਾ ਕੇ, ਭਾਰਤ ਨੂੰ ਕਹੋ ਲੋਕ ਸਭਾ ਦੀ ਪ੍ਰੋਸੀਡਿੰਗ ਪੜ੍ਹੇ। ਉਸੇ ਲੋਕ ਸਭਾ ਦੀ ਸੰਵਿਧਾਨ ਦੇ ਵਿੱਚ ਰਹਿੰਦਿਆਂ ਹੋਇਆਂ ਲੋਕ ਸਭਾ ਦੇ ਫਲੋਰ ਆਫ ਦਾ ਹਾਊਸ ਤੇ ਗਿਆਨੀ ਜ਼ੈਲ ਸਿੰਘ ਜਿਹੜਾ ਉਸ ਵੇਲੇ ਹੋਮ ਮਿਨਿਸਟਰ ਸੀ, ਉਹਨੇ ਫਲੋਰ ਆਫ ਦਾ ਹਾਊਸ ਤੇ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਬਾਰੇ ਕਿਸੇ ਤਰ੍ਹਾਂ ਦਾ ਵੱਖਵਾਦ ਦਾ, ਅੱਤਵਾਦ ਦਾ ਕੋਈ ਸਬੂਤ ਨਹੀਂ ਮਿਲਿਆ। ਜਿਸ ਕੇਸ ਜਿਹੜਾ ਝੂਠਾ ਕੇਸ ਸੰਤਾਂ ਦੇ ਬਣਾਇਆ ਗਿਆ, ਉਹ 'ਚ ਸੰਤ ਜਿਹੜੇ ਆ ਉਹ ਬਰੀ ਹੋਏ। ਕਦੇ ਅੱਜ ਤੱਕ ਦੇਖਿਆ ਇਹੋ ਜਿਹਾ ਅੱਤਵਾਦੀ ਜਿਹੜਾ ਉਸ ਸ਼ਹਿਰ, ਉਸ ਮੁਲਕ ਦੀ ਰਾਜਧਾਨੀ 'ਚ ਫਿਰਦਾ ਹੋਵੇ? ਕਦੇ ਦੇਖਿਆ ਕੋਈ ਅਜਿਹਾ ਅੱਤਵਾਦੀ ਜਿਹਨੂੰ ਹਰ ਕੋਈ ਮਾਣ ਤਾਣ ਦਿੰਦਾ ਹੋਇਆ ਉਹਦੇ ਅੱਗੇ ਆਪਣਾ ਸਿਰ ਝੁਕਾਉਂਦਾ ਹੋਵੇ? ਇਹ ਕਹਿੰਦੇ ਆ ਕਿ ਆਪਰੇਸ਼ਨ ਬਲੂ ਸਟਾਰ, ਕਈ ਮੈਂ ਦੇਖਿਆ ਸਿੱਖ ਵਿਦਵਾਨ ਵੀ ਆਪਰੇਸ਼ਨ ਬਲੂ ਸਟਾਰ, ਇਹ ਆਪਰੇਸ਼ਨ ਬਲੂ ਸਟਾਰ ਨਹੀਂ, ਇਹ ਹਮਲਾ ਹੈ ਬਲੂ ਸਟਾਰ। ਔਰ ਇਹ ਹਮਲਾ ਜਿਹੜਾ ਹੈ ਉਹ 84 ਤੋਂ ਬਹੁਤ ਪਹਿਲਾਂ, ਕਿਉਂਕਿ ਅਸੀਂ ਅੱਜ 84 ਦੇ ਆਪਣੇ ਘੱਲੂਘਾਰੇ ਦੀ ਗੱਲ ਕਰ ਰਹੇ ਹਾਂ। ਜਨਰਲ ਸਿਨਹਾ ਦੀ ਕਿਤਾਬ ਨੂੰ ਪੜ੍ਹੋ। ਜਨਰਲ ਸਿਨਹਾ ਜਿਹੜਾ ਡਿਪਟੀ ਚੀਫ ਆਫ ਆਰਮੀ ਸਟਾਫ ਸੀ, ਉਹਨੇ ਕਿਹਾ ਕਿ ਇੰਦਰਾ ਗਾਂਧੀ ਨੇ ਉਹਨੂੰ ਦਰਬਾਰ ਸਾਹਿਬ ਤੇ ਹਮਲੇ ਦਾ ਬਹੁਤ ਪਹਿਲਾਂ ਕਹਿ ਦਿੱਤਾ ਸੀ। ਜੇ ਕਾਊਂਟਰ ਇਨਸਰਜੈਂਸੀ, ਮੈਂ ਕਿਉਂ ਥੋੜਾ ਜਿਹਾ ਟੈਰਰਿਜ਼ਮ ਨੂੰ ਐਜ਼ ਐਨ ਐਕਡੈਮਿਕ ਡਿਸਿਪਲਿਨ ਪੜ੍ਹਿਆ, ਜੇ ਕਾਊਂਟਰ ਇਨਸਰਜੈਂਸੀ ਆਪਰੇਸ਼ਨ ਸੀ, ਜੇ ਕੋਈ ਵੱਖਵਾਦ ਨੂੰ, ਅੱਤਵਾਦ ਨੂੰ ਮਿਟਾਉਣ ਦੀ ਗੱਲ ਸੀ, ਉਹਦੇ ਵਾਸਤੇ ਤੁਹਾਨੂੰ ਵਿਜੇਤੇ ਟੈਂਕ ਘੱਲਣ ਦੀ ਲੋੜ ਨਹੀਂ ਹੁੰਦੀ, ਉਹਦੇ ਵਾਸਤੇ ਪੂਰੀ ਸਟੇਟ ਬਲੌਕ ਕਰਨ ਦੀ ਲੋੜ ਨਹੀਂ ਹੁੰਦੀ, ਉਹਦੇ ਵਾਸਤੇ 1.5 ਲੱਖ ਆਰਮੀ ਘੱਲਣ ਦੀ ਲੋੜ ਨਹੀਂ ਸੀ, ਉਹਦੇ ਵਾਸਤੇ ਪ੍ਰੈਸ ਨੂੰ ਬਲੌਕ ਕਰਨ ਦੀ ਲੋੜ ਨਹੀਂ ਸੀ, ਉਹਦੇ ਵਾਸਤੇ ਉਹ ਦਿਹਾੜਾ ਜਿਹੜਾ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਦਿਹਾੜਾ ਉਹ ਚੁਣਨ ਦੀ ਭਾਰਤ ਸਰਕਾਰ ਨੂੰ ਲੋੜ ਨਹੀਂ ਸੀ। ਤੁਸੀਂ ਸੋਚਿਆ ਕਿ ਤੁਸੀਂ ਸਾਡਾ ਅਕਾਲ ਤਖਤ ਸਾਹਿਬ ਢਾਹ ਢੇਰੀ ਕਰ ਦਿੱਤਾ, ਜਿਹੜਾ ਪਹਿਲਾਂ ਵੀ ਬਹੁਤ ਸਾਰਿਆਂ ਨੇ ਤਾਨਾਸ਼ਾਹਾਂ ਨੇ ਢਾਹ ਢੇਰੀ ਕੀਤਾ, ਪਰ ਅਕਾਲ ਤਖਤ ਸਾਹਿਬ ਸਾਡੇ ਅੰਦਰ ਹੈ। ਤੁਸੀਂ ਸੋਚਿਆ ਕਿ ਤੁਸੀਂ ਸੰਤਾਂ ਦੇ ਨਾਂ ਨਾਲ ਅੱਤਵਾਦੀ ਲਾ ਦਿੱਤਾ, ਵੱਖਵਾਦੀ ਲਾ ਦਿੱਤਾ ਤੇ ਕੌਮ ਸੰਤਾਂ ਨੂੰ ਭੁੱਲ ਜਾਏਗੀ। ਪਰ ਅੱਜ ਇੰਨੇ ਸਾਲ ਬਾਅਦ ਵੀ ਜੇ ਦੀਪ ਸਿੱਧੂ ਸੰਤਾਂ ਦਾ ਨਾਮ ਲੈਂਦਾ ਤੇ ਭਾਰਤ ਸਰਕਾਰ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਤੁਸੀਂ ਸੰਤਾਂ ਦਾ ਨਾਮ ਮਿਟਾ ਸਕੇ ਜਾਂ ਨਹੀਂ। ਜੇ ਅੱਜ ਸਿੱਧੂ ਮੂਸੇਵਾਲਾ ਟਵਿੱਟਰ ਦੇ ਉੱਤੇ ਸੰਤਾਂ ਦੀ ਫੋਟੋ ਲਾਂਦਾ ਤੇ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਜਦ ਤੱਕ ਇੱਕ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਮੌਜੂਦ ਹੈ, ਸੰਤਾਂ ਦਾ ਨਾਮ ਸੰਗਤ ਚੋਂ ਕੋਈ ਨਹੀਂ ਮਿਟਾ ਸਕਦਾ। ਮੈਂ ਇੱਕ ਗੱਲ ਖਾਸ ਤੌਰ ਤੇ ਤੁਹਾਡੇ ਧਿਆਨ 'ਚ ਲਿਆਵਾਂ, ਕਿਉਂ ਜਦੋਂ ਕਿਸਾਨੀ ਸੰਘਰਸ਼ ਚੱਲਦਾ ਸੀ ਉਸ ਵੇਲੇ UN ਵੱਲੋਂ ਅਸਾਂ ਭਾਰਤ ਸਰਕਾਰ ਨੂੰ ਇੱਕ ਚਿੱਠੀ ਲਿਖੀ। ਔਰ ਆਮ ਤੌਰ ਤੇ ਹੁੰਦਾ ਕਿ UN ਕੋਈ ਇੱਕ ਸਫ਼ੇ ਦੀ ਚਿੱਠੀ ਲਿਖਦੀ ਹੈ, ਕਿਉਂਕਿ ਕਈ ਵਾਰੀ ਅਸੀਂ ਇਹ ਸੋਚ ਲੈਂਦੇ ਹਾਂ ਕਿ UN ਜਿਹੜੀ ਆ ਉਹ ਕੋਈ ਇੰਟਰਨੈਸ਼ਨਲ ਪੁਲਿਸ ਫੋਰਸ ਹੈ ਜਾਂ ਕੋਈ ਇੰਟਰਨੈਸ਼ਨਲ ਆਰਮੀ ਹੈ। ਇਹ ਅਜਿਹੀ ਗੱਲ ਨਹੀਂ। ਸੰਯੁਕਤ ਰਾਸ਼ਟਰ ਦੁਨੀਆ ਦੀਆਂ ਕੌਮਾਂ ਦਾ ਇੱਕ ਪਲੇਟਫਾਰਮ ਹੈ। ਆਮ ਤੌਰ ਤੇ UN ਇਹੋ ਜਿਹੇ ਇਸ਼ੂਜ਼ ਦੇ ਉੱਤੇ ਗੱਲ ਨਹੀਂ ਕਰਦੀ, ਪਰ ਇੱਕ ਨਹੀਂ, ਦੋ ਨਹੀਂ, ਪੂਰੀ 23 ਸਫ਼ੇ ਦੀ ਚਿੱਠੀ ਅਸਾਂ ਭਾਰਤ ਸਰਕਾਰ ਨੂੰ ਲਿਖੀ, ਜਿਹੜੀ UN ਦੇ 8 ਰੈਪੋਰਟਰਸ ਨੇ ਲਿਖਿਆ ਕਿਸਾਨੀ ਦੇ ਸੰਘਰਸ਼ ਬਾਰੇ। ਉਹਦਾ ਜਵਾਬ ਇਹ ਮੈਂ ਸਕਰੀਨ ਤੇ ਦਿਖਾ ਰਿਹਾ, ਸ਼ਾਇਦ ਨਜ਼ਰ ਨਾ ਆਵੇ। ਇਹ ਭਾਰਤ ਸਰਕਾਰ ਦਾ ਜਵਾਬ ਮੇਰੇ ਹੱਥ 'ਚ ਹੈ। 3-4 ਸਫ਼ੇ ਦਾ ਜਵਾਬ ਹੈ, ਉਹਨਾਂ ਦੇ ਲੈਟਰ ਹੈਡ ਤੇ ਆ, ਜਿਹੜਾ ਇਹਨਾਂ ਨੇ ਸਾਨੂੰ UN 'ਚ ਜਮ੍ਹਾਂ ਕਰਾਇਆ। ਬਾਕੀ ਤੇ ਜੋ ਕੁਛ ਉਹਨਾਂ ਨੇ ਕਿਹਾ ਇਹ ਪੜ੍ਹਨ ਦੇ ਕਾਬਲ ਹੈ। ਟਾਈਮ ਥੋੜਾ ਸਾਰਾ ਸ਼ਾਇਦ ਮੈਂ ਕਵਰ ਨਾ ਕਰ ਸਕਾਂ। ਇੱਕ ਸ਼ੈ ਜਿਹੜੀ ਭਾਰਤ ਸਰਕਾਰ ਨੇ ਖਾਸ ਤੌਰ ਤੇ ਕਹੀ, ਉਹਨਾਂ ਨੇ ਕਿਹਾ ਕਿ ਜਿਹੜਾ ਇਹਨਾਂ ਨੇ ਆਖਰੀ ਪੈਰਾਗ੍ਰਾਫ ਹੈ ਇਹਦਾ, ਇੱਥੇ ਸਕਰੀਨ ਤੇ ਸ਼ਾਇਦ ਨਜ਼ਰ ਨਾ ਆਏ। ਭਾਰਤ ਸਰਕਾਰ ਨੇ ਕਿਹਾ ਕਿ ਸਾਡੇ ਕੌਮੀ ਵਿਰਸੇ ਲਾਲ ਕਿਲੇ ਦੇ ਉੱਤੇ ਇੱਕ ਖਾਸ ਕੌਮ ਨੇ ਆਪਣਾ ਝੰਡਾ ਚਲਾ ਕੇ ਸਾਡੇ ਕੌਮੀ ਵਿਰਸੇ ਦੀ ਤੋਹੀਨ ਕੀਤੀ। ਦੀਪ ਸਿੱਧੂ ਤੇ ਸਾਡੇ ਹੋਰ ਵੀਰਾਂ ਨੇ ਜਿਹੜਾ ਉੱਥੇ ਕੌਮ ਦਾ ਝੰਡਾ ਚੜਾਇਆ ਸੀ, ਉਹਨੂੰ ਭਾਰਤ ਸਰਕਾਰ ਕਹਿੰਦੀ ਹੈ ਕਿ ਇਹਨਾਂ ਨੇ ਇਹ ਝੰਡਾ ਚਲਾ ਕੇ UN ਦੇ ਵਿੱਚ ਉਹਨਾਂ ਨੇ ਰਿਸਪੌਂਸ ਜਮ੍ਹਾਂ ਕਰਾਇਆ ਜਿਹੜਾ ਦੁਨੀਆ ਦੀ ਕੌਮਾਂ ਤੱਕ ਪਹੁੰਚਿਆ।
ਉੱਥੇ ਮਹਾਰਾਜ ਦੀ ਆਪਣੀ ਕਲਾ ਆ ਕਿ ਸਾਡੇ ਵਰਗੇ ਕੌਮ ਦੇ ਖਿਦਮਤਗਾਰ ਵੀ ਮੌਜੂਦ ਨੇ। ਅਸਾਂ ਉਹਨਾਂ ਨੂੰ ਕਿਹਾ ਕਿ ਅੱਜ ਡਰਦੇ ਆ, ਇਹ ਜਿਹੜਾ ਲਾਲ ਕਿਲਾ ਵਾ ਜਿਨ੍ਹਾਂ ਮੁਗਲਾਂ ਨੂੰ ਇਹ ਗਾਲਾਂ ਕੱਢਦੇ ਨੇ, ਅੱਜ ਉਹਨਾਂ ਦਾ ਲਾਲ ਕਿਲਾ ਇਹਨਾਂ ਦਾ ਕੌਮੀ ਵਿਰਸਾ ਹੋ ਗਿਆ। ਤੇ ਸਿੱਖ ਕੌਮ ਦਾ ਨਿਸ਼ਾਨ ਸਾਹਿਬ ਉਹ ਕਹਿੰਦੇ ਉਹਨੇ ਤੋਹੀਨ ਕੀਤੀ ਹੈ ਸਾਡੇ ਕੌਮੀ ਵਿਰਸੇ ਦੀ। ਤੁਸੀਂ ਅੱਜ ਇੱਕ ਲਾਲ ਕਿਲੇ ਦੀ ਗੱਲ ਕਰਦੇ ਹੋ, ਕੱਲ ਤੁਸੀਂ ਦੇਖੋਗੇ ਕਿ ਵਾਘਾ ਤੋਂ ਜਮਨਾ ਤੱਕ ਹਰ ਥਾਂ ਇਹ ਨਿਸ਼ਾਨ ਸਾਹਿਬ ਲਹਿਰਾਏਗਾ। ਤੁਹਾਡੇ ਤਿਰੰਗੇ ਤੇ ਕਿਸੇ ਕੌਂਸਲੇਟ ਤੇ ਲਹਿਰਾਉਂਦੇ ਹੋਣਗੇ, ਇੱਥੇ ਦੇਖੋ ਖਾਲਿਸਤਾਨ ਦੇ ਕਿੰਨੇ ਝੰਡੇ ਆ। ਮੈਂ ਖਾਸ ਤੌਰ ਤੇ ਅੱਜ ਥੋੜੀਆਂ ਗੱਲਾਂ ਕਲੀਅਰ ਕਰਦਾ ਜਾਵਾਂ। ਮੈਂ ਆਪਣੀ ਮੁਖਤਲਿਫ ਟਾਕਸ ਕੀਤੀਆਂ, ਬਹੁਤ ਸਾਰੇ ਸਵਾਲ ਮੈਨੂੰ ਲੋਕ ਪੁੱਛਦੇ ਆ। ਲੋਕ ਇਹ ਕਹਿੰਦੇ ਆ ਵੀ ਖਾਲਿਸਤਾਨ ਬਹੁਤ ਛੋਟਾ ਜਿਹਾ ਹੋਏਗਾ, ਲੈਂਡਲੌਕਡ ਹੋਏਗਾ। ਯੂਰਪ ਦੇ ਬਹੁਤ ਸਾਰੇ ਮੁਲਕ ਬਹੁਤ ਛੋਟੇ ਛੋਟੇ ਆ। ਸਵਿਟਜ਼ਰਲੈਂਡ ਜਿਹੜਾ ਨਾ, ਜਿਹਨੂੰ ਬੜੇ ਲੋਕ ਬੜੇ ਚਾਅ ਨਾਲ ਕਹਿੰਦੇ ਆ ਸਵਿਟਜ਼ਰਲੈਂਡ ਜਾਂਦੇ ਵੀ ਆ, ਉਹਦੇ ਆਲੇ ਦੁਆਲੇ ਵੀ ਕੋਈ ਸਮੁੰਦਰ ਨਹੀਂ। ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ 'ਚ ਕੋਈ ਇੰਡੀਅਨ ਓਸ਼ਨ ਪੰਜਾਬ ਦੇ ਨਾਲ ਨਹੀਂ ਸੀ ਵਗਦਾ। ਉਸ ਵੇਲੇ ਪੰਜਾਬ ਸੋਨੇ ਦੀ ਚਿੜੀ ਸੀ। ਅੰਗਰੇਜ਼ਾਂ ਦੇ ਰਿਕਾਰਡ ਪੜ੍ਹੋ, ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਆਉਂਦੇ ਸੀ ਤੇ ਪੰਜਾਬ ਦੀ ਪ੍ਰੋਸਪੈਰਿਟੀ ਦੇਖ ਕੇ ਹੈਰਾਨ ਰਹਿ ਜਾਂਦੇ ਸੀ। ਇਹ ਸਿੱਖ ਕੌਮ ਨੇ ਜਿਹੜਾ ਰਾਜ ਸਥਾਪਿਤ ਕੀਤਾ, ਉਹਨੂੰ ਅੱਜ ਹੋਰ ਕਿਸੇ ਨਹੀਂ, BBC ਨੇ ਤੇ ਇੰਗਲੈਂਡ 'ਚ ਹੋਣ ਵਾਲੀ ਰਿਸਰਚ ਨੇ ਦੁਨੀਆ ਦੇ ਸਭ ਤੋਂ ਵੱਡਾ ਰਾਜ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਸਭ ਤੋਂ ਵਧੀਆ ਸ਼ਾਸਕ ਗਿਣਿਆ। ਅਸੀਂ ਉਸ ਰਾਜ ਦੀ ਗੱਲ ਕਰ ਰਹੇ ਹਾਂ। ਅਸੀਂ ਉਸ ਰਾਜ ਦੀ ਗੱਲ ਕਰ ਰਹੇ ਹਾਂ ਜਿਹੜਾ ਬੰਦਾ ਸਿੰਘ ਬਹਾਦਰ ਨੇ ਸ਼ੁਰੂ ਕੀਤਾ, ਜਿਹਦੇ ਵਿੱਚ ਮੁਸਲਮਾਨ ਜ਼ਮੀਨਦਾਰਾਂ ਨੂੰ ਜ਼ਮੀਨਾਂ ਮਿਲੀਆਂ। ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਉਸ ਰਾਜ ਦੀ ਅੱਜ ਗੱਲ ਕਰ ਰਹੇ ਹਾਂ ਜਿਸ 'ਚ ਕੁਰਾਨ 1 ਲੱਖ ਦੇ ਵਿੱਚ ਖਰੀਦਿਆ ਗਿਆ। ਅਸੀਂ ਸਰਬੱਤ ਦੇ ਭਲੇ ਵਾਲੇ ਰਾਜ ਦੀ ਗੱਲ ਕਰ ਰਹੇ ਹਾਂ। ਅਸੀਂ ਉਸ ਰਾਜ ਦੀ ਗੱਲ ਕਰ ਰਹੇ ਹਾਂ ਜਿਹੜਾ ਮੈਂ UN ਚਾਰਟਰ 'ਚ ਹਲੀਮੀ ਰਾਜ ਦੀ ਗੱਲ ਸ਼ਾਮਲ ਕਰਾਈ। ਫਿਰ ਇਹ ਕਿਹਾ ਜਾਂਦਾ ਹੈ ਕਿ ਜੀ ਧਾਰਮਿਕ ਜਿਹੜੀ ਕਮਿਊਨਿਟੀ ਆ ਉਹ ਤਾਂ ਖਾਲਿਸਤਾਨ ਮੰਗ ਰਹੀ ਨਹੀਂ, ਜਿਹੜੇ ਬਾਹਰ ਹੀ ਬੈਠੇ ਆ ਇਹਨਾਂ ਨੂੰ ਖਾਲਿਸਤਾਨ ਦੀ ਮੰਗ ਹੈ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜੇ ਇਸਰਾਈਲ ਦੀ ਮੂਵਮੈਂਟ ਚੱਲੀ ਬਾਹਰੋਂ ਚੱਲੀ, ਸਾਊਥ ਸੁਡਾਨ ਦੀ ਗੱਲ ਚੱਲੀ ਬਾਹਰੋਂ ਚੱਲੀ, ਈਸਟ ਤੈਮੂਰ ਦੀ ਗੱਲ ਚੱਲੀ ਬਾਹਰੋਂ ਚੱਲੀ, ਇੱਥੋਂ ਹੀ ਗਦਰੀ ਬਾਬਿਆਂ ਨੇ ਜਾ ਕੇ ਸੰਘਰਸ਼ ਕੀਤਾ। ਜੇ ਅੱਜ ਇੱਥੇ ਖਾਲਿਸਤਾਨ ਅਸੀਂ ਮੰਗਦੇ ਹਾਂ ਤਾਂ ਤੁਹਾਨੂੰ ਖਾਲਿਸਤਾਨ ਲੈ ਕੇ ਦਿਖਾਵਾਂਗੇ। ਜਿਹੜੀ ਗੱਲ ਮੈਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਕੀਤੀ ਨਾ, ਇਹ ਜਿਹੜੀ ਝੂਠੀ ਡੈਮੋਕ੍ਰੇਸੀ ਆ, ਜਿਹੜੀ ਆਪਣੇ ਆਪ ਨੂੰ ਸੋ ਕਾਲਡ ਲਾਰਜੈਸਟ ਡੈਮੋਕ੍ਰੇਸੀ ਕਹਿੰਦੀ ਆ, ਅਸੀਂ ਅੱਜ ਉਹਨਾਂ ਨੂੰ ਕਹਿੰਦੇ ਆ ਦੁਨੀਆ ਦੀ ਅਸਲ ਡੈਮੋਕ੍ਰੇਸੀਜ਼ ਵੱਲ ਦੇਖੋ। UK ਵੱਲ ਦੇਖੋ, ਜਦ ਲੋਕਾਂ ਨੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਮੰਗਿਆ ਸਕਾਟਲੈਂਡ ਦੇ ਲੋਕਾਂ ਨੇ, ਤੇ ਉਹਨਾਂ ਨੇ ਕੀ ਕੀਤਾ? ਉਹਨਾਂ ਨੂੰ ਕਿਹਾ ਵੱਖਵਾਦੀ ਆ, ਪੁਰਾਣੀ ਗੱਲ ਨਹੀਂ, 5-6 ਸਾਲ ਪੁਰਾਣੀ ਗੱਲ ਹੀ ਆ। ਕੀ UK ਦੀ ਸਰਕਾਰ ਨੇ ਕਿਹਾ ਸੀ ਸਕਾਟਲੈਂਡ ਟੈਂਕਰ ਲਾਂਗੇ, ਜਾਂ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਹੌਲੀ ਰੋਡ ਨੂੰ ਤਬਾਹ ਕਰ ਦਿਆਂਗੇ ਕਿਉਂਕਿ ਇਹ ਆਪਣਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਮੰਗਦੇ? ਜਿਹੜੀ ਰੀਅਲ ਡੈਮੋਕ੍ਰੇਸੀ ਉਹਨਾਂ ਕਿਹਾ ਰੈਫਰੈਂਡਮ ਕਰਾ ਲਓ, ਕਰਾ ਕੇ ਦੇਖ ਲਓ, ਜੇ ਮੰਗਦੇ ਹੋ ਤੇ ਲੈ ਲਓ। ਜੇ UK ਦੇ ਵਿੱਚ ਕਿਹਾ ਗਿਆ ਕਿ ਅਸੀਂ ਯੂਰਪੀਅਨ ਯੂਨੀਅਨ ਤੋਂ ਵੱਖ ਹੋਣਾ ਤੇ ਉੱਥੇ ਰੈਫਰੈਂਡਮ ਹੋਇਆ। ਜੇ ਅੱਜ ਅਸੀਂ ਰੈਫਰੈਂਡਮ ਕਰਾਉਂਦੇ ਹਾਂ ਤੇ ਇਹਨੂੰ ਅੱਤਵਾਦ ਵੱਖਵਾਦ ਨਾਲ ਕਾਹਦੇ ਲਈ ਜੋੜਦੇ ਹੋ? ਜਿਸ ਤਰ੍ਹਾਂ ਦੁਨੀਆ ਦੀ ਹਰ ਕੌਮ ਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ, ਸਾਨੂੰ ਵੀ ਹੈ। ਸੋ ਇਹ ਗੱਲ ਸਾਨੂੰ ਸਮਝਣੀ ਚਾਹੀਦੀ ਆ। ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਬਹੁਤ ਚੜ੍ਹਦੀ ਕਲਾ ਵਾਲੀ ਕੌਮ ਆ, ਪਰ ਖਾਲਿਸਤਾਨ ਦਾ ਰੋਡ ਮੈਪ ਕੀ ਹੈ? ਕਿਸ ਸ਼ੈ ਦੀ ਲੋੜ ਹੈ? ਤੁਹਾਡੇ 'ਚ ਉਤਸ਼ਾਹ ਬਹੁਤ ਹੈ। ਦੁਨੀਆ ਨੇ ਦੇਖਿਆ ਕਿ ਕੋਵਿਡ ਦੀ ਮਹਾਮਾਰੀ ਦੇ ਵਿੱਚ ਸਾਡੀ ਕੌਮ ਨੇ ਕਿਸ ਤਰ੍ਹਾਂ ਸੇਵਾ ਕੀਤੀ ਹੈ ਔਰ ਕੌਮ ਦਾ ਨਾਂ ਕਿਸ ਤਰ੍ਹਾਂ ਉਜਾਗਰ ਕੀਤਾ। ਪਰ ਮੇਰੀ ਇੱਕ ਤੋਂ ਬੇਨਤੀਆਂ, ਜੇ ਮਾੜੀਆਂ ਲੱਗਣ ਤੇ ਮੈਂ ਪਹਿਲਾਂ ਹੀ ਮਾਫੀ ਮੰਗ ਲੈਣਾ। ਮੈਨੂੰ ਬਹੁਤ ਸਾਰੇ ਬੰਦੇ ਕਹਿੰਦੇ ਤੁਸੀਂ ਤਗੜੀ ਗੱਲ ਕਰਦੇ ਹੋ। ਮੈਂ ਕਿਹਾ ਜਿੰਨੇ ਵੀ ਸਿੱਖਾਂ 'ਚ ਵਿਚਰਨਾ ਉਹਨੂੰ ਜੁੱਤੀਆਂ ਖਾਣ ਲਈ ਤਿਆਰ ਰਹਿਣਾ ਚਾਹੀਦਾ। ਸੇਵਕ ਹਰ ਵਕਤ ਇਸ ਕੰਮ ਲਈ ਹਰ ਵਕਤ ਮੈਂ ਹਾਜ਼ਰ ਹਾਂ। ਖਾਲਸਾ ਜੀ, ਮੇਰੀ ਤੁਹਾਨੂੰ ਇੱਕ ਬੇਨਤੀ ਹੈ, ਮਹਾਰਾਜ ਦੀ ਹਜ਼ੂਰੀ ਤੁਹਾਨੂੰ ਬੇਨਤੀ ਕਰ ਰਿਹਾ, ਇਹ ਜਿਹੜੀਆਂ ਆਪਸ ਦੀਆਂ ਮੰਡੀਆਂ ਇਹ ਮੁਕਾ ਦਿਓ। ਤੁਹਾਡਾ ਰਾਜ ਉਦੋਂ ਸਥਾਪਿਤ ਹੋਇਆ ਸੀ, ਮਿਸਲਾਂ ਵੀ ਸਾਡੀ ਤਰ੍ਹਾਂ ਲੜਦੀਆਂ ਸੀ, ਹਰ ਕੌਮ ਲੜਦੀ ਹੈ, ਪਰ ਰਾਜ ਦੀ ਪ੍ਰਾਪਤੀ ਉਹਦੀ ਹੋਣੀ ਜਦੋਂ ਤੁਸੀਂ ਆਪਸ ਦੀਆਂ ਮੰਡੀਆਂ ਮੁਕਾ ਦਿਓ। ਤੁਹਾਡੇ ਸਾਰਿਆਂ 'ਚ ਬੇਸ਼ੁਮਾਰ ਪੋਟੈਂਸ਼ੀਅਲ ਹੈ। ਤੁਹਾਡੀਆਂ ਹਰ ਜਿਹੜੀ ਸੰਸਥਾ ਜੋ ਵੀ ਕਰ ਰਹੀ ਹੈ ਬਹੁਤ ਵਧੀਆ ਕਰ ਰਹੀ ਹੈ। ਇੱਕ ਦੂਸਰੇ ਦੀ ਖੇਦੀ ਨਾ ਕਰਿਆ ਕਰੋ। ਮੈਂ ਸੁਣਨਾ
ਆ ਫਲਾਣਾ ਕੀ ਕਰ ਰਿਹਾ ਉਹਨੂੰ ਤਾਂ ਪਤਾ ਹੀ ਕੁਛ ਨਹੀਂ, ਮੈਂ ਬਹੁਤਾ ਚੰਗਾ ਕਰ ਰਿਹਾ, ਤੁਸੀਂ ਸਾਰੇ ਹੀ ਬਹੁਤ ਚੰਗਾ ਕਰ ਰਹੇ ਹੋ। ਇੱਕ ਦੂਸਰੇ ਦੇ ਨਾਲ ਖੜੇ ਹੋ। ਪੰਥ ਨੂੰ ਖਾਲਸਾ ਪੰਥ ਬਣਾਇਆ ਹੀ ਇਸ ਵਾਸਤੇ ਵੀ ਤੁਸੀਂ ਇੱਕ ਦੂਸਰੇ ਨਾਲ ਮੁੰਡਾ ਜੋੜ ਕੇ ਖੜੋ। ਜੇ ਕੋਈ ਸੰਗਤ ਇੱਥੇ ਕੰਮ ਕਰ ਰਹੀ ਹੈ, ਕੋਈ ਸੰਸਥਾ ਤੁਹਾਡੀ ਇੱਥੇ ਕੰਮ ਕਰ ਰਹੀ ਹੈ, ਉਹ ਬਹੁਤ ਵਧੀਆ ਕਰ ਰਹੀ ਹੈ। ਜੇ ਕੋਈ ਤੁਹਾਡੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦਾ, ਬਹੁਤ ਵਧੀਆ ਕਰ ਰਿਹਾ। ਜੇ ਕੋਈ ਤੁਹਾਡੇ ਕਾਂਗਰਸਮੈਨਾਂ ਨਾਲ ਕੰਮ ਕਰ ਰਿਹਾ, ਬਹੁਤ ਵਧੀਆ ਕਰ ਰਿਹਾ। ਜੇ ਕੋਈ ਮਾਈਨੋਰਟੀਜ਼ ਦੇ ਘਾਣ ਦੇ ਉੱਤੇ ਕੰਮ ਕਰ ਰਿਹਾ, ਬਹੁਤ ਵਧੀਆ ਕਰ ਰਿਹਾ। ਪਰ ਇਹ ਕੋਈ ਲੋੜ ਨਹੀਂ ਹੈਗੀ ਕਹਿਣ ਦੀ ਵੀ ਉਹ ਕੁਝ ਨਹੀਂ ਕਰ ਰਿਹਾ ਤੇ ਮੈਂ ਕੁਝ ਨਹੀਂ ਕਰ ਰਿਹਾ, ਔਰ ਫਿਰ ਉਸ ਪ੍ਰਚਾਰ ਨੂੰ ਅੱਗੇ ਲੈ ਕੇ ਟੁਰਨ ਦੀ। ਇੱਕ ਗੱਲ ਅੱਜ ਅਪਣਾ ਲਓ, ਜਿਹੜੇ ਵੀ ਮਿੱਤਰ ਤੁਹਾਡੇ ਕੋਲ ਆ ਕੇ ਕਹਿਣ ਕਿ ਆ ਫਲਾਣਾ ਦੇ ਜੀ ਕੁਝ ਨਹੀਂ ਕਰਦਾ, ਉਹਨੂੰ ਕੋ ਭਾਈ ਸਾਹਿਬ ਉਹ ਨਹੀਂ ਕਰਦਾ, ਤੁਸੀਂ ਕਰ ਲਓ। ਕਿ ਤੁਸੀਂ ਇਸੇ ਕੰਮ ਲਈ ਰਹਿ ਗਏ ਹੋ ਕਿ ਤੁਸੀਂ ਦੂਸਰਿਆਂ ਦੇ ਕੰਮ ਦੀ ਨਿੰਦਿਆ ਕਰਨੀ ਹੈ। ਜੇ ਉਹ ਨਹੀਂ ਕਰ ਰਿਹਾ, ਤੁਸੀਂ ਕਰ ਲਓ। ਇਸ ਵਾਸਤੇ ਆਪਣੀਆਂ ਮੰਡੀਆਂ ਮੁਕਾ ਦਿਓ। ਇੱਕ ਬੇਨਤੀ ਹੋਰ ਹੈ, ਕਰਮ ਕਾਂਡ ਤੋਂ ਨਿਕਲੋ। ਮੈਨੂੰ ਬਾਬੇ ਨਾਨਕ ਨਾਲ ਬਹੁਤ ਪ੍ਰੇਮ ਹੈ, ਔਰ ਬਾਬੇ ਨਾਨਕ ਨੇ ਇੱਕ ਅਜਿਹਾ ਰਾਹ ਦੱਸਿਆ ਜਿੱਥੇ ਹਰ ਧਰਮ ਦਾ ਬੰਦਾ ਹੀ ਹੋ ਸਕਦਾ, ਹਰ ਕੋਈ ਗੁਰੂ ਨਾਨਕ ਦਾ ਸਿੱਖ ਹੋ ਸਕਦਾ। ਜਦ ਮੈਂ UN ਦੇ ਵਿੱਚ ਚਾਰਟਰ 'ਚ 3 ਤੁਕਾਂ ਦਾਖਲ ਕਰਾਈਆਂ ਤੇ ਮੈਨੂੰ ਕਿਸੇ ਨੇ ਕਿਹਾ ਵੀ ਤੁਸੀਂ ਸਿੱਖ ਨਹੀਂ ਹੈਗੇ, ਤੁਹਾਨੂੰ ਐਡੀ ਕਾਹਦੀ ਆ। ਕਹਿੰਦੇ ਆ ਕਨਕਲੂਡ ਛੇਤੀ ਕਰ ਦਿੰਦੇ ਆ ਜੀ। ਸੋ ਇਸ ਵਾਸਤੇ ਕਰਮ ਕਾਂਡ ਤੋਂ ਨਿਕਲੋ। ਗੁਰੂ ਨੇ ਜਿਹੜਾ ਰਾਹ ਦਿੱਤਾ ਉਸ ਰਾਹ ਤੇ ਟੁਰੋ। ਇੱਕ ਮੈਂ ਆਖਰੀ ਗੱਲ ਇਹ ਕਰਦਾ ਜਾਵਾਂ, ਮੈਂ ਅੱਜ ਤੋਂ 7 ਸਾਲ ਪਹਿਲਾਂ ਇੱਥੇ ਬੋਲਿਆ ਸੀ। ਜੋ ਕੁਝ ਮੈਂ ਕਹਿ ਰਿਹਾ ਹੈ ਹੁਣ ਵੀ ਬਹੁਤ ਸਾਰੇ ਮੋਨੀਟਰ ਕਰ ਰਹੇ ਆ, ਇਹਦੀਆਂ ਟ੍ਰਾਂਸਲੇਸ਼ਨਾਂ ਹੋਣੀਆਂ, ਮੰਡੀਆਂ ਜਾਣੀਆਂ। 2016 'ਚ ਅੰਡਰ ਓਬਾਮਾ ਐਡਮਿਨਿਸਟ੍ਰੇਸ਼ਨ ਇੱਥੇ ਦੇ ਸਟੇਟ ਡਿਪਾਰਟਮੈਂਟ ਨੇ ਮੈਨੂੰ ਕੰਟਰੈਕਟ ਕੀਤਾ ਕਿ ਮੈਂ ਭਾਰਤ ਦੇ ਬਾਰੇ, ਉੱਥੇ ਦਾ ਘੱਟ ਗਿਣਤੀਆਂ ਦਾ ਵਿਤਕਰਾ ਹੁੰਦਾ, ਉਹਦੇ ਬਾਰੇ ਇੱਕ ਰਿਪੋਰਟ ਲਿਖਾਂ ਜਿਹੜੀ ਇੱਥੇ ਦੀ ਯੂਨਾਈਟਿਡ ਸਟੇਟਸ ਕਮਿਸ਼ਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਛਾਪੇਗੀ। 2017 'ਚ ਮੇਰੀ ਇਹ ਰਿਪੋਰਟ ਅਮਰੀਕੀ ਸਰਕਾਰ ਨੇ ਛਾਪੀ, ਜਿਹਦੇ 'ਚ ਮੈਂ ਰਿਕਮੈਂਡ ਕੀਤਾ ਸੀ ਕਿ ਭਾਰਤ ਨੂੰ ਧਾਰਮਿਕ ਆਜ਼ਾਦੀ ਲਈ ਬਲੈਕ ਲਿਸਟ ਕੀਤਾ ਜਾਵੇ। ਇਹ ਤੁਸੀਂ ਯੂਸਰਫ ਦੀ ਮੇਰੇ ਨਾਮ ਨਾਲ ਰਿਪੋਰਟ ਗੂਗਲ ਕਰੋ, ਤੁਹਾਨੂੰ ਮਿਲ ਜਾਏਗੀ। ਜਦ ਇਹ ਬਲੈਕ ਲਿਸਟ ਹੋਣ ਦੀ ਗੱਲ ਹੋਈ ਤੇ ਇੱਥੇ ਜਿਹੜੀਆਂ ਭਾਰਤ ਸਰਕਾਰ ਦੀਆਂ ਸੰਸਥਾਵਾਂ ਵਾ, ਉਹਨਾਂ ਨੇ ਇੱਕ ਬਹੁਤ ਵੱਡੀ ਕੈਂਪੇਨ ਮੇਰੇ ਖਿਲਾਫ ਸ਼ੁਰੂ ਕੀਤੀ। ਕਾਂਗਰਸ ਦੇ ਹਰ ਕਾਂਗਰਸਮੈਨ ਨੂੰ ਚਿੱਠੀ ਪਾਈ ਗਈ, ਇਹ ਤਾਂ ਖਾਲਿਸਤਾਨੀ ਸਿੰਪਥਾਈਜ਼ਰ ਹੈ, ਟੈਰਰਿਸਟ ਸਿੰਪਥਾਈਜ਼ਰ ਹੈ। ਤੇ ਜਿਹੜੀ ਰੈਲੀ 'ਚ ਮੈਂ ਇੱਥੇ ਬੋਲ ਕੇ ਗਿਆ ਸੀ, ਉਹ ਵੀਡੀਓ ਸਟੇਟ ਡਿਪਾਰਟਮੈਂਟ ਨੂੰ ਕਾਂਗਰਸ ਨੂੰ ਘੱਲੀ ਗਈ, ਔਰ ਉਹਦੇ ਵਿੱਚ ਕਿਹਾ ਗਿਆ ਕਿ ਦੇਖੋ ਜੀ ਇਹ ਸੈਨ ਫਰਾਂਸਿਸਕੋ 'ਚ ਲੋਕਾਂ ਨੂੰ ਭੜਕਾ ਕੇ ਗਿਆ, ਤੇ ਨਾਲੇ ਵੀ ਕਿਹਾ ਗਿਆ ਵੀ ਇਹਨੇ ਲੋਕਾਂ ਕੋਲੋਂ ਜਕਾਰੇ ਲਵਾਏ। ਮੈਂ ਉਦੋਂ ਜਕਾਰੇ ਨਹੀਂ ਸੀ ਲਵਾਏ, ਅੱਜ ਲਵਾਉਣ ਲੱਗਾ। ਖਾਲਿਸਤਾਨ ਜਿੰਦਾਬਾਦ, ਖੜੇ ਹੋ ਕੇ ਖਾਲਿਸਤਾਨ 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।